ਸਭ ਤੋਂ ਪਹਿਲਾਂ ਤਾਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿਹੜੀ ਪਿਛਲੇ 2 ਮਹੀਨੇ ਤੋਂ 26 ਨਵੰਬਰ ਨੂੰ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਸਾਡੇ ਕਿਸਾਨ ਬੈਠੇ ਨੇ ਔਰ ਜਦੋਂ ਅੱਜ ਅਸੀਂ ਇਹ ਲਾਈਵ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਆਲਰੇਡੀ 26 ਜਨਵਰੀ ਦਾ ਸੂਰਜ ਸਾਡੇ ਸਾਊਥ ਏਸ਼ੀਆ ਦੇ ਹੋਰਾਈਜ਼ਨ ਦੇ ਉੱਤੇ ਚੜ੍ਹ ਚੁੱਕਾ ਹੈ। ਇਹਨਾਂ 2 ਮਹੀਨਿਆਂ 'ਚ ਜੇ ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ਾਂ ਨਾਲ ਮੈਂ ਗੱਲ ਸ਼ੁਰੂ ਕਰਾਂ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਸਤਿਗੁਰਾਂ ਦੀ ਕਲਾ, ਸਤਿਗੁਰੂ ਦੀ ਬਖਸ਼ਿਸ਼ ਔਰ ਜਿਵੇਂ ਦੁਨੀਆ ਨੇ 30 ਮਿਲੀਅਨ ਸਿੱਖ ਕੌਮ ਦੇ ਸਿਧਾਂਤ ਦੀ ਖੂਬਸੂਰਤੀ ਨੂੰ ਦੇਖਿਆ, ਇਹ ਆਪਣੇ ਆਪ ਦੇ ਵਿੱਚ ਮੁਅੱਜ਼ਜ਼ ਹੈ, ਕਰਾਮਾਤ ਹੈ। ਔਰ ਅਸੀਂ ਉਹਨਾਂ 170 ਤੋਂ ਜ਼ਿਆਦਾ ਕਿਸਾਨਾਂ ਨੂੰ ਆਪਣੀਆਂ ਯਾਦਾਂ 'ਚ ਲਿਆਂਦੇ ਹਾਂ ਜਿਨ੍ਹਾਂ ਨੇ ਇਸ ਸ਼ਾਂਤਮਈ ਮੋਰਚੇ ਦੇ ਵਿੱਚ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਇੱਕ ਗੱਲ ਜ਼ਰੂਰ ਯਾਦ ਰੱਖੀਏ, ਬਹੁਤ ਵਾਰ ਸਾਡੇ ਪੰਜਾਬੀ ਸੁਭਾਅ ਦੇ ਬਹੁਤ ਚੰਗੇ ਖਾਸੇ ਨੇ, ਬਹੁਤ ਚੰਗੀਆਂ ਕੁਆਲਿਟੀਜ਼ ਨੇ, ਪਰ ਇੱਕ ਜਿਹੜੀ ਕਮਜ਼ੋਰੀ ਮੈਂ ਹਿਸਟੋਰੀਕਲ ਪੱਖ ਤੋਂ ਦੇਖਦਾ ਕਿ ਅਸੀਂ ਵੇਰਵਿਆਂ ਦੇ ਵਿੱਚ ਗਵਾਚ ਜਾਂਦੇ ਤੇ ਜਿਹੜਾ ਮੂਲ ਹੈ, ਜਿਹੜੀ ਜੜ ਹੈ, ਜਿਹੜਾ ਰੀਜ਼ਨ ਹੈ ਕਿਸੇ ਚੀਜ਼ ਦਾ, ਉਸ ਨੂੰ ਪਾਸੇ ਕਰ ਦਿੰਦੇ। ਅੱਜ ਕਿਉਂਕਿ ਗੱਲ 3 ਕਿਸਾਨੀ ਕਾਨੂੰਨਾਂ ਦੇ ਹਵਾਲੇ ਨਾਲ ਹੈ ਜਾਂ ਉਸ ਨਾਲ ਮਿਨੀਮਮ ਸਪੋਰਟ ਪ੍ਰਾਈਸ ਦੀ ਮੰਗ ਹੈ, ਲੇਕਿਨ ਇਸ ਦੀਆਂ ਜੜ੍ਹਾਂ ਕਿਸ ਗੱਲ 'ਚ ਨੇ ਉਹਦੇ ਨਾਲ ਵੀ ਅੱਜ ਦੇ ਦਿਨ ਦਾ ਸਬੰਧ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਯਾਦ ਕਰਵਾਉਂਦੀ ਹੈ, ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ। ਜਿਸ ਦੀ ਹਕੂਮਤ ਹੁੰਦੀ ਹੈ, ਜਿਨ੍ਹਾਂ ਦੇ ਕੋਲ ਸਰਕਾਰ ਹੁੰਦੀ ਹੈ, ਉਹਨਾਂ ਦੀ ਬੋਲੀ ਚੱਲਦੀ ਹੈ, ਉਹਨਾਂ ਦਾ ਸੱਭਿਆਚਾਰ, ਉਹਨਾਂ ਦੀ ਤਹਿਜ਼ੀਬ ਹਾਵੀ ਹੁੰਦੀ ਹੈ, ਉਹਨਾਂ ਦੇ ਕਾਨੂੰਨ ਜਿਹੜੇ ਨੇ ਉਹ ਲੋਕਾਂ ਦੇ ਉੱਤੇ ਹਾਵੀ ਹੁੰਦੇ ਨੇ ਤੇ ਅਲਟੀਮੇਟਲੀ ਬਾਕੀਆਂ ਦੇ ਪਾਸ ਕੋਈ ਐਸੀ ਚੋਇਸ ਨਹੀਂ ਹੁੰਦੀ। ਔਰ ਇਹ ਗੱਲ ਈਵਨ ਇਹ ਜਿਨ੍ਹਾਂ ਨੇ ਅੱਜ ਜੈ ਸ਼੍ਰੀ ਰਾਮ ਦੇ ਨਾਂ ਥੱਲੇ ਰਾਮਚੰਦਰ ਜੀ ਦੀ ਧਾਰਮਿਕ ਸ਼ਖਸੀਅਤ ਨੂੰ ਇੱਕ ਸਿਆਸੀ ਨਾਅਰੇ ਦੇ ਤੌਰ ਤੇ ਵਰਤਿਆ, ਕਿਵੇਂ ਬਾਬਰੀ ਮਸਜਿਦ ਨੂੰ ਢਾਣ ਦੀ ਲਾਈਨ ਸ਼ੁਰੂ ਕੀਤੀ ਤੇ ਇਹਨਾਂ ਦੇ ਹੀ ਸਵਾਮੀ ਗੋਸਵਾਮੀ ਤੁਲਸੀਦਾਸ ਜਿਨ੍ਹਾਂ ਨੇ ਰਾਮਚਰਿਤ ਮਾਨਸ ਤੁਲਸੀ ਰਾਮਾਇਣ ਲਿਖੀ ਹੈ, ਉਹਨਾਂ ਦਾ ਹੀ ਕਹਿਣਾ ਹੈ ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਿਹੜੇ ਪਰ ਅਧੀਨ ਹੁੰਦੇ ਨੇ, ਕਿਸੇ ਦੇ ਅਧੀਨ ਹੁੰਦੇ ਨੇ, ਉਹਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਸਾਡੀ ਜਿਹੜੀ ਅੱਜ ਲਗਭਗ 72 ਸਾਲ ਦੀ ਗੱਲ ਹੈ, ਜੇ 26 ਜਨਵਰੀ 1950 ਸਾਡੀ ਕੱਟ ਆਫ ਡੇਟ ਹੋਏ ਤੇ ਜੇ 15 ਅਗਸਤ 1947 ਨੂੰ ਦੇਖੀਏ ਤੇ ਫਿਰ ਇਹ 74-75 ਸਾਲ ਦੀ ਕਹਾਣੀ ਸਾਡੀ ਗੁਲਾਮੀ ਦੀ ਕਹਾਣੀ। ਔਰ ਜਿਵੇਂ ਵੀਰ ਹਰਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਅਸੀਂ ਇਸ ਦੀ ਸ਼ੁਰੂਆਤ ਕ੍ਰਿਮੀਨਲ ਟਰਾਈਬ ਤੋਂ ਦੇਖਦੇ ਹਾਂ। 10 ਅਕਤੂਬਰ 1947 ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣਾ ਤੇ 26 ਜਨਵਰੀ 1950 ਜਦੋਂ ਭਾਰਤੀ ਆਇਨ, ਭਾਰਤੀ ਕਨਸਟੀਟਿਊਸ਼ਨ ਲਾਗੂ ਕੀਤਾ ਜਾਂਦਾ ਹੈ, ਉਸ ਡਿਬੇਟ ਨੂੰ ਦੇਖਣਾ ਕੰਸਟੀਟਿਊਐਂਟ ਅਸੈਂਬਲੀ 'ਚ ਬੜਾ ਦਿਲਚਸਪ ਹੋਏਗਾ। 2 ਸਿੱਖ ਨੁਮਾਇੰਦੇ ਕੰਸਟੀਟਿਊਐਂਟ ਅਸੈਂਬਲੀ 'ਚ ਸਨ, ਸਰਦਾਰ ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ। ਜਦੋਂ ਕੰਸਟੀਟਿਊਐਂਟ ਅਸੈਂਬਲੀ 'ਚ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਤਾਂ ਇਕਰਾਰ ਸੀ, ਨਹਿਰੂ ਦੀ ਇਹ ਸਪੀਚ ਕੱਢ ਲਓ 1946 ਦੀ ਕਿ ਭਾਈ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ ਬਰੇਵ ਸਿੱਖਸ ਆਫ ਪੰਜਾਬ ਆਰ ਗਿਵਨ ਏ ਪ੍ਰੋਵਿੰਸ ਇਨ ਦਾ ਨਾਰਥ ਆਫ ਇੰਡੀਆ ਸੋ ਦੈਟ ਸਿੱਖਸ ਮੇ ਆਲਸੋ ਬੀ ਏਬਲ ਟੂ ਐਕਸਪੀਰੀਅੰਸ ਦਾ ਗਲੋ ਆਫ ਫਰੀडम, ਕਿ ਭਾਰਤ ਦੇ ਉੱਤਰ ਵਿੱਚ ਇਸ ਬਹਾਦਰ ਸਿੱਖ ਕੌਮ ਨੂੰ ਉਹ ਖਿੱਤਾ ਦਿੱਤਾ ਜਾਏ ਜਿੱਥੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਤੇ ਜਵਾਬ ਸੀ ਸਰਕਮਸਟੈਂसेस हैव नाउ चेंज्ड, तब बात और थी अब बात और है। नतीजा दोनों सिख नुमाइंदे कॉन्स्टिट्यूएंट असैंबली चों वाकआउट करते ने, भारतीय संविधान के खरड़े ते दस्तखत करन तो ना करते ने ते कहंदे ने दिस इज़ बिट्रेयल ऑफ द सिक्स, दिस इज़ बिट्रेयल ऑफ द प्रोमिसेस मेड टू द सिक्स, वी रिजैक्ट दिस कॉन्स्टिट्यूशन। सो ये गल बड़ी क्लीयर होनी चाहिए है कि डी फैक्टो बेशक असी भारत के नक्शे च कैद हैं, पर डी ज्यूरिस कानूनी तौर पर असी कदे इस भारती होंद, इन्हां दे तिरंगे, इन्हां दे कॉन्स्टिट्यूशन, इन्हां दे सिस्टम नूं कदे रैकगनाइज नहीं किया। और इत्थों साडी वो कहानी शुरू हुंदी है, वो अपनी बोली नूं रैकगनाइज करवाना होए,
ਸਾਡੀ ਇੱਕੋ ਇੱਕ ਕੁਦਰਤੀ ਦੌਲਤ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਏ, ਜਿਹੜਾ ਰਾਜਸਥਾਨ ਔਰ ਬਾਅਦ 1966 ਤੋਂ ਬਾਅਦ ਹਰਿਆਣੇ ਨੂੰ ਫ੍ਰੀ ਆਫ ਕਾਸਟ ਦਿੱਤਾ ਜਾ ਰਿਹਾ ਹੈ, ਉਹ ਇੱਕ ਪੂਰੀ ਦਹਾਈ ਸਾਡੇ ਫਿਜ਼ੀਕਲ ਜੈਨੋਸਾਈਡ ਦੀ ਕਹਾਣੀ ਹੋਏ 1984 ਤੋਂ 1995 ਤੱਕ। ਫਿਰ ਅਗਲੀ ਦਹਾਈ ਡਰੱਗ ਜਾਂ ਸਬਸਟੈਂਸ ਅਬਿਊਜ਼ ਕਿਵੇਂ ਥਰੋ ਕੀਤਾ ਗਿਆ ਇਹਦੀ ਕਹਾਣੀ ਹੋਏ। ਔਰ ਅੱਜ ਜਿਸ ਲਈ ਜੇ ਕਹਿਣਾ ਹੋਏ ਕਿ ਦਾ ਲਾਸਟ ਸਟ੍ਰਾ ਔਨ ਦਾ ਕੈਮਲਸ ਬੈਕ, ਇਹ ਜਿਹੜੇ ਤਿੰਨੋਂ ਖੇਤੀ ਕਾਨੂੰਨ ਨੇ। ਔਰ ਅੱਜ ਹੀ ਦਾ ਗਾਰਡੀਅਨ ਦਾ ਇੱਕ ਐਡੀਟੋਰੀਅਲ ਬੜੀ ਡੀਟੇਲ ਦੇ ਵਿੱਚ ਸੀ ਕਿ ਜਿਹੜੀ ਚੀਜ਼ ਭਾਰਤ ਦੇ 2/3 ਲੋਕਾਂ ਨੂੰ ਇਫੈਕਟ ਕਰਦੀ ਹੈ, ਉਹਨੂੰ ਕਿਵੇਂ, ਜਦੋਂ ਮੋਦੀ ਇਹ ਕਹਿੰਦਾ ਸੀ ਕਿ ਆਪਦਾ ਮੇਂ ਅਫਸਰ ਢੂੰਢੋ, ਤੇ ਉਹਨਾਂ ਨੇ ਸੱਚਮੁੱਚ ਅਫਸਰ ਢੂੰਢਿਆ। ਨਾ ਇਹ ਕਾਨੂੰਨ ਪਾਰਲੀਮੈਂਟ ਦੇ ਵਿੱਚ ਕਿਸੇ ਸਿਲੈਕਟ ਕਮੇਟੀ ਦੇ ਹਵਾਲੇ ਕੀਤੇ ਗਏ, ਨਾ ਅਪਰ ਹਾਊਸ ਦੇ ਵਿੱਚ ਡਿਬੇਟ ਹੋਈ, ਨਾ ਕੋਈ ਸਬਜੈਕਟ ਟੂ ਵੋਟਿੰਗ ਹੋਈ। ਔਰ ਜਿਸ ਤੇਜ਼ੀ ਨਾਲ ਪ੍ਰੈਜ਼ੀਡੈਂਟ ਨੇ ਇੰਪਲੀਮੈਂਟ ਕੀਤੇ, ਔਰ ਜੇ ਇਸ ਅਸੀਂ ਭੁਲੇਖੇ 'ਚ ਹੋਈਏ, ਜੇ ਕਾਨੂੰਨ ਵਾਪਸ ਹੋ ਜਾਣ, ਇਹ ਸਾਡੀ ਬਹੁਤ ਵੱਡੀ ਗੱਲ ਹੋਏਗੀ। ਬਹੁਤ ਸਾਰੇ ਸਾਨੂੰ ਮਹਿਸੂਸ ਹੁੰਦਾ, ਪਰ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਤੁਸੀਂ ਸਟੈਟਿਸਟਿਕਸ ਦੇਖੋ, ਕਿੰਨੇ ਹਜ਼ਾਰ ਫਾਰਮਰ ਹਰ ਸਾਲ ਪੰਜਾਬ 'ਚ ਸੁਸਾਈਡ ਕਰਦੇ ਨੇ, ਕਿਸ ਲੈਵਲ ਤੱਕ। ਅੱਜ 85% ਤੋਂ ਜ਼ਿਆਦਾ ਕਿਸਾਨੀ 5 ਏਕੜ ਤੋਂ ਘੱਟ ਜ਼ਮੀਨ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਰਹਿ ਗਈ ਹੈ। ਲੇਕਿਨ ਇਹਦੇ ਬਾਵਜੂਦ ਅੱਜ ਰਿਪਬਲਿਕ ਡੇ ਈਵ ਦੇ ਉੱਤੇ ਜਿਹੜਾ ਭਾਰਤ ਦੇ ਰਾਸ਼ਟਰਪਤੀ ਕੋਵਿੰਦ ਨੇ ਆਪਣਾ ਲੈਕਚਰ ਦਿੱਤਾ ਹੈ, ਕਿਉਂਕਿ ਰਿਪਬਲਿਕ ਡੇ ਦਾ ਸੈਲਿਊਟ ਉਹ ਲੈਂਦਾ ਹੈ, ਉਹਦੇ 'ਚ ਉਹਨੇ ਜਸਟੀਫਾਈ ਕੀਤਾ ਕਾਨੂੰਨਾਂ ਨੂੰ, ਇਹਨੂੰ ਐਜ਼ ਏ ਰਿਫਾਰਮ ਦੱਸਿਆ, ਮੋਦੀ ਗਵਰਨਮੈਂਟ ਦੀ ਪ੍ਰਾਪਤੀ ਦੇ ਤੌਰ ਤੇ ਦੱਸਿਆ। ਔਰ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ, ਜਦੋਂ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਕਮ ਡਿਸਕਸ਼ਨ ਹੈ, ਸਾਰੇ ਵੀਰਾਂ ਨੇ ਆਪਣੇ ਵਿਚਾਰ ਦਿੱਤੇ ਨੇ, ਪਰ ਮੈਨੂੰ ਇਹ ਫੀਅਰ ਹੈ। ਹਾਲਾਂਕਿ ਦੋ ਗੱਲਾਂ ਮੈਂ ਇੱਕ ਨੈਗੇਟਿਵ 'ਚ ਕਹਾਂਗਾ ਕਿ ਸਾਡੇ ਬਾਰੇ ਇਹ ਮਸ਼ਹੂਰ ਹੈ ਦੁਨੀਆ ਦੇ ਆਬਜ਼ਰਵਰਸ ਦੀ ਗੱਲ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਾਰਤੀ ਹਾਕਮ ਇਹ ਲੜਾਈ ਸਿੱਖ ਕੌਮ ਦੇ ਖਿਲਾਫ, ਸਿੱਖ ਪੰਜਾਬ ਦੇ ਖਿਲਾਫ ਲੜ ਰਹੇ ਨੇ। ਸਾਡਾ ਯਤਨ ਹੈ, ਔਰ ਇਹ ਚੰਗੀ ਗੱਲ ਹੈ ਕਿ ਸਾਡੀ ਬਿਊਟੀ, ਅਸੀਂ ਸਾਰਿਆਂ ਦਾ ਭਲਾ ਚਾਹੁੰਦੇ ਹਾਂ। ਇਹੋ ਜਿਹਾ ਹੀ ਕੰਮ ਅਸੀਂ 1920 'ਚ ਕੀਤਾ। ਅਕਾਲੀ ਮੂਵਮੈਂਟ ਇੱਕ ਸਕਸੈਸਫੁਲ ਮੂਵਮੈਂਟ ਸੀ ਗੁਰਦੁਆਰੇ ਲਿਬਰੇਟ ਕਰਾਉਣ ਦੇ ਲਈ, ਪਰ ਕਿਵੇਂ ਸਾਨੂੰ ਕਾਂਗਰਸ ਨੇ ਐਜ਼ ਏ ਰਾ ਮਟੀਰੀਅਲ ਵਰਤਿਆ। ਤੇ 47 ਦਾ ਦੌਰ ਜਦੋਂ ਆਇਆ, ਮੁਸਲਮਾਨਾਂ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਅਗਵਾਈ 'ਚ ਆਪਣਾ ਮੁਲਕ ਲਿਆ, ਅਸੀਂ ਉਹ ਸਾਂਝੇ ਭਾਰਤ ਦੇ ਨਾਂ ਥੱਲੇ ਪਿਛਲੇ ਕਿੰਨੇ 70+ ਸਾਲਾਂ ਤੋਂ ਜ਼ਲੀਲ ਹੋ ਰਹੇ ਹਾਂ। ਅੱਜ ਵੀ ਇਸ ਗੱਲ ਦਾ ਧਿਆਨ ਰਹੇ, ਜਦੋਂ ਇੱਕ ਸੋ ਕਾਲਡ ਨੈਸ਼ਨਲ ਕਾਈਂਡ ਆਫ ਲੀਡਰਸ਼ਿਪ ਇਹ ਕਹਿੰਦੀ ਹੈ ਜੀ ਇਹ ਟਰੈਕਟਰ ਜਾਣਗੇ, ਸਿਰਫ ਤਿਰੰਗਾ ਹੋਏ ਤੇ ਫਲਾਣਾ ਝੰਡਾ ਹੋਏ, ਇਹ ਇੱਕ ਡੈਲੀਬਰੇਟ ਅਟੈਂਪਟ ਹੈ। ਔਰ ਅਲਟੀਮੇਟਲੀ ਸਾਡੀ ਸਟਰੈਂਥ ਨੂੰ ਜੇ 100 ਕਰੋੜ ਖਰਚ ਕੇ ਪੰਜਾਬ ਦਾ 1 ਲੱਖ ਟਰੈਕਟਰ ਪੰਜਾਬ ਹਰਿਆਣਾ ਜਾਂ ਸਿੱਖ ਬੈਲਟ ਦਾ ਜਾਂਦਾ ਹੈ, ਜਿਸ ਬੈਰੀਅਰ ਨੂੰ ਤੋੜਨ ਦੇ ਲਈ ਕੇਸਰੀ ਝੰਡਾ ਹੈ, ਸਾਡੇ ਜੁਝਾਰੂਆਂ ਦਾ ਵਿਰਸਾ ਹੈ, ਸਾਡੀ ਸਟਰਗਲ ਹੈ, ਸੰਤ ਪਿੰਡਾਂ ਵਾਲਿਆਂ ਦੀ ਇਨਸਪੀਰੇਸ਼ਨ ਹੈ ਇਸ ਸੈਂਚਰੀ ਦੇ ਵਿੱਚ, ਉਹਨੂੰ ਬਾਹਰ ਰੱਖ ਕੇ ਤੁਸੀਂ ਕਿਹੜੀ ਜਿੱਤ ਹਾਸਲ ਕਰਨਾ ਚਾਹੁੰਦੇ ਹੋ। ਅੱਜ ਵੀ ਇਹ ਯਤਨ ਹੈ ਕਿ ਜਿਹਨਾਂ ਨੇ ਅਦਰਵਾਈਜ਼ ਲੂਜ਼ ਕੀਤੀ ਹੈ ਗੇਮ, ਕੋਈ ਲੈਫਟਿਸਟ ਨੇ, ਕੋਈ ਦੂਜੇ ਨੇ, ਉਹਨਾਂ ਨੂੰ ਲੱਗਦਾ ਹੈ ਵੀ ਸਿੱਖਾਂ ਦੇ ਮੋਢੇ ਤੇ ਚੜ੍ਹ ਜਾਓ, ਰੀਸੋਰਸ ਤੁਹਾਡੇ ਲੱਗ ਰਹੇ ਨੇ, ਡਾਇਸਪੋਰਾ 'ਚ ਤੁਸੀਂ ਸਾਰਾ ਜ਼ੋਰ ਲਾ ਰਹੇ ਹੋ, ਤਾਂ ਉਹ ਇਹਨੂੰ ਭਾਰਤ ਮਾਤਾ ਦੇ ਖਾਤੇ 'ਚ ਪਾਉਣ। ਅਸੀਂ ਇਹਨੂੰ ਖਾਲਿਸਤਾਨ ਦੇ ਖਾਤੇ 'ਚ ਨਹੀਂ ਪਾਉਣਾ ਚਾਹੁੰਦੇ, ਪਰ ਇਸ ਗੱਲ ਦੇ ਉੱਤੇ ਅਸੀਂ ਗਾਰਡ ਹਾਂ। ਔਰ ਮੈਂ ਸਮਝਦਾ ਹਾਂ ਵੀ ਇਹ ਮੁਬਾਰਕ ਦੇ ਹੱਕਦਾਰ ਨੇ ਸਿੰਘ ਬਾਰਡਰ ਦੇ ਉੱਤੇ ਬੈਠੇ ਹੋਏ ਸਾਡੇ ਉਹ ਨੌਜਵਾਨ, ਜਿਨ੍ਹਾਂ ਨੇ ਅੱਜ ਬੜਾ ਇਫੈਕਟਿਵ ਮੈਸੇਜ ਦਿੱਤਾ ਹੈ ਕਿ ਭਾਈ ਇਹ ਤੁਸੀਂ ਨੈਰੇਟਿਵ 'ਚੋਂ ਪੰਜਾਬ ਬਾਹਰ ਕੱਢ ਕੇ, ਪੰਜਾਬ ਫੋਕਸਿੰਗ ਪਾਸੇ ਰੱਖ ਕੇ, ਜਾਂ ਈਵਨ ਗੁਰੂਆਂ ਦੇ ਕੇਸਰੀ ਝੰਡਾ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਹੋਇਆ, ਹਿਸਟਰੀ ਰਿਮਾਈਂਡਰ ਹੈ। ਪੋਲੀਟੀਕਲ ਪਾਵਰ ਦਾ ਪਹਿਲਾ ਸਟੈਪ ਇਕਨੋਮਿਕਲ ਐਮਪਾਵਰਮੈਂਟ ਹੁੰਦੀ ਹੈ। ਜਦੋਂ 14 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਫਤਿਹਗੜ੍ਹ ਸਾਹਿਬ ਤੇ ਕੇਸਰੀ ਨਿਸ਼ਾਨ ਝੁਲਾਉਂਦੇ ਨੇ, ਪਹਿਲਾ ਆਰਡੀਨੈਂਸ ਜਿਹੜਾ ਫ੍ਰੈਂਚ ਰੈਵੋਲੂਸ਼ਨ ਤੋਂ 75 ਸਾਲ ਪਹਿਲਾਂ ਦਾ ਹੈ ਕਿ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਇਹ ਬਿਗਨਿੰਗ ਸੀ ਇਕਨੋਮਿਕਲ ਰੈਵੋਲੂਸ਼ਨ ਦੀ। ਔਰ 311 ਸਾਲ ਬਾਅਦ ਇਹ ਅਡਾਨੀ, ਅੰਬਾਨੀ, ਪਤੰਜਲੀ,
ਇਹ ਸਾਰੇ ਇਹਨਾਂ ਹਿੰਦੂ ਤਵੀਆਂ ਦੇ ਯਾਰ ਜਿਨ੍ਹਾਂ ਨੇ ਫਾਈਨਾਂਸ ਕੀਤਾ ਇਹਨਾਂ ਦਾ 2014 ਦਾ 2019 ਦੀ ਮੁਹਿੰਮ, ਇਹ ਉਹਨੂੰ ਅਨਡੂ ਕਰਨਾ ਚਾਹੁੰਦੇ ਨੇ। ਇਹ ਇਕਨੋਮਿਕਲ ਜੈਨੋਸਾਈਡ ਵੀ ਹੈ। ਇਹ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਮੁਜ਼ਾਹਰੇ ਬਣਾਉਣਾ ਚਾਹੁੰਦੇ ਨੇ। ਕੱਲ੍ਹ ਨੂੰ ਜਦੋਂ ਤੁਸੀਂ ਪੋਲੀਟੀਕਲ ਪਾਵਰ ਦੇ ਲਈ ਰੈਫਰੈਂਡਮ ਦੀ ਪਲੇਬਿਸਾਈਡ ਦੀ ਗੱਲ ਕਰੋਗੇ, ਜ਼ਮੀਨਾਂ ਉਹਨਾਂ ਕੋਲ ਹੋਣਗੀਆਂ। ਔਰ ਇਹ ਗਲਤੀ, ਬਹੁਤ ਵੱਡੀ ਗਲਤੀ ਫਲਸਤੀਨੀਆਂ ਨੇ ਕੀਤੀ ਸੀ ਜਦੋਂ ਉਹਨਾਂ ਨੇ 10 ਗੁਣਾ ਜ਼ਿਆਦਾ ਭਾਵਾਂ ਤੇ ਇਜ਼ਰਾਈਲੀਆਂ ਵਾਲਿਆਂ ਨੂੰ ਜ਼ਮੀਨਾਂ ਵੇਚੀਆਂ ਸੀ। ਅੱਜ ਹਾਲ ਦੇਖ ਲਓ ਕਿੱਥੇ ਆ ਕੇ ਖੜੇ ਨੇ। ਅਸੀਂ ਜਿੱਥੇ ਸੋਲੀਡੈਰਿਟੀ ਦਾ ਮੈਸੇਜ ਦੇ ਰਹੇ ਹਾਂ, ਉੱਥੇ ਅਸੀਂ ਦੋਨੋਂ ਪੰਜਾਬਾਂ ਦੀ ਗੱਲ, ਜਦੋਂ ਅਸੀਂ ਲਹਿੰਦੇ ਪੰਜਾਬ ਚੋਂ ਇਸ ਸਪੋਰਟ ਦੀ ਗੱਲ ਕੀਤੀ, ਕਿੰਨੇ ਸੌਂਗ ਔਰ ਕਲਾਕਾਰ ਸਾਡੇ ਆਏ, ਔਰ ਅੱਜ ਉਹਨਾਂ ਦਾ ਮੀਡੀਆ ਕਹਿ ਰਿਹਾ ਜੀ 300 ਜਿਹੜੇ ਨੇ ਟਵਿੱਟਰ ਹੈਂਡਲਰ ਪਾਕਿਸਤਾਨ 'ਚ ਆਪਰੇਟ ਹੋ ਰਹੇ ਨੇ, ਉਹ ਟਰੈਕਟਰ ਰੈਲੀ 'ਚ ਗੜਬੜ ਕਰ ਦੇਣਗੇ, ਉਹ ਇਹ ਕਰ ਦੇਣਗੇ, ਉਹ ਕਰ ਦੇਣਗੇ। ਇਹੀ ਗੱਲ ਜਦੋਂ ਕਸ਼ਮੀਰੀ ਖਲੋਤੇ ਆਪਣੇ ਹੱਕਾਂ ਦੇ ਲਈ, ਉਹਨੂੰ ਵੀ ਇਸ ਖਾਤੇ 'ਚ ਪਾਇਆ ਗਿਆ। ਸੀਏ ਦੇ ਖਿਲਾਫ ਸਟਰਗਲ ਨੂੰ ਇਸ ਖਾਤੇ 'ਚ ਪਾਇਆ ਗਿਆ। ਸੋ ਹਕੂਮਤ ਦਾ ਇੱਕ ਪਾਸੇ ਇਹ ਜ਼ੋਰ ਹੈ ਔਰ ਦੂਸਰੇ ਪਾਸੇ ਇਸ ਕਿਸਮ ਦੇ ਲੋਕ ਵੀ ਨੇ ਜਿਹੜੇ ਖਾਲਿਸਤਾਨ ਲਫ਼ਜ਼ ਨੂੰ, ਸਿੱਖ ਕੌਮ ਦੀ ਸਟਰਗਲ ਨੂੰ, ਸਿੱਖ ਕੌਮ ਦੇ 1.5 ਲੱਖ ਸ਼ਹੀਦਾਂ ਨੂੰ ਇੱਕ ਅਨਟਚੇਬਲ ਵਰਡ ਬਣਾਉਣਾ ਚਾਹੁੰਦੇ ਨੇ। ਇਹ ਇਨਸੈਪਰੇਬਲ ਹੈ ਮੀਰੀ ਔਰ ਪੀਰੀ। ਕਿਰਸਾਨੀ ਬਾਬਾ ਨਾਨਕ ਦੇ ਨਾਲ ਕਿਰਸਾਨੀ ਦੀ, ਸਾਡੇ ਧਰਮ ਦੀ। ਇੱਕ ਬੀਬੀ ਨੂੰ ਪੁੱਛ ਰਹੇ ਸੀ ਇੰਟਰਵਿਊ ਵਾਲੇ ਕਿ ਜੀ ਤੁਸੀਂ ਕਿਸਾਨ ਹੋ? ਉਹਨੇ ਕਿਹਾ ਜੀ ਅਸੀਂ ਤਾਂ ਨਹੀਂ, ਸਾਡੇ ਬਾਬਾ ਨਾਨਕ ਕਿਸਾਨ ਨੇ ਤੇ ਅਸੀਂ ਕਿਉਂਕਿ ਗੁਰੂ ਨਾਨਕ ਦੇ ਸਿੱਖ ਹੈ, ਅਸੀਂ ਕਿਸਾਨ ਹੈ। ਸੋ ਇਹ ਸਾਡੀ ਇਕੱਲੀ ਇਕਨੋਮਿਕਲ ਬੈਕਬੋਨ ਹੀ ਨਹੀਂ ਹੈ, ਇਹ ਉਹ ਬੇਸ ਹੈ ਜਿਹਦੇ ਉੱਤੇ ਕਿਰਤ ਦਾ ਕਨਸੈਪਟ ਖੜਾ ਹੈ। ਇੱਕ ਪਾਸੇ ਕਾਰਪੋਰੇਟ ਕਨਸੈਪਟ ਹੈ, ਮਲਕ ਭਾਗੋਆਂ ਦਾ ਕਨਸੈਪਟ ਹੈ। ਸੋ ਇਹ ਲੜਾਈ ਬੇਸ਼ੱਕ ਅੱਜ ਵਿਜ਼ੀਬਲੀ 3 ਕਾਨੂੰਨਾਂ ਦੇ ਉੱਤੇ ਲੱਗਦੀ ਹੈ, ਪਰ ਇਹਦਾ ਬਹੁਤ ਬ੍ਰੌਡ ਸਪੈਕਟਰਮ ਹੈ। ਦੁਨੀਆ ਦਾ ਫੋਕਸ ਉਸ ਪਾਸੇ ਹੈ। ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਗਾਰਡੀਅਨ, ਜਿਨ੍ਹਾਂ ਨੇ ਪਹਿਲੀਆਂ ਕਈ ਚੀਜ਼ਾਂ ਨੂੰ ਇਗਨੋਰ ਕੀਤਾ, ਉਹ ਅੱਜ 400 ਦੇ ਕਰੀਬ ਉਹਨਾਂ ਦੇ ਨੈਟਵਰਕ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਇਹਨੂੰ ਕਵਰ ਕਰਨ ਦੇ ਲਈ ਪਹੁੰਚੇ ਹੋਏ ਨੇ ਡਿਫਰੈਂਟ ਤਰੀਕਿਆਂ ਦੇ ਨਾਲ। ਸੋ ਸਾਡੀ ਸਟਰੈਂਥ ਹੈ, ਯੂਨਿਟੀ ਸਾਡੀ ਸਟਰੈਂਥ ਹੈ, ਪਰ ਏਕਤਾ ਨਾਂ ਦੀ ਕੋਈ ਦੇਵੀ ਨਹੀਂ ਹੈ ਕਿ ਜਿਹਨੂੰ ਤੁਸੀਂ ਪੂਜਣਾ। ਏਕਤਾ ਸਿਧਾਂਤਾਂ ਦੀ ਹੈ। ਮੌਕਾ ਪ੍ਰਸਤ ਲੋਕਾਂ ਨੂੰ ਵੀ ਪਛਾਣੋ ਜਿਹੜੇ ਕਿਵੇਂ ਵਿੱਚ ਵੜ ਰਹੇ ਨੇ, ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰੀਏ। ਪਰ ਮੈਸੇਜ ਆਫ ਸੋਲੀਡੈਰਿਟੀ ਹੈ। ਕੱਲ੍ਹ ਜਿੱਥੇ ਜਿੱਥੇ ਪ੍ਰੋਟੈਸਟ ਹੋ ਰਹੇ ਨੇ, ਕੋਈ ਵੀ ਉਹਨੂੰ ਆਰਗੇਨਾਈਜ਼ ਕਰ ਰਿਹਾ ਹੋਏ, ਅਸੀਂ ਉਹਨਾਂ 'ਚ ਸ਼ਮੂਲੀਅਤ ਕਰੀਏ। ਇਹ 26 ਜਨਵਰੀ ਕਾਲਾ ਦਿਵਸ ਵੀ ਹੈ, ਧੋਖਾ ਦਿਵਸ ਵੀ ਹੈ। ਅੱਜ ਸਾਡਾ ਫਾਰਮਰ ਐਮਪਾਵਰਮੈਂਟ ਡੇ ਵੀ ਹੈ। ਔਰ ਅਲਟੀਮੇਟਲੀ ਗੁਰੂ ਤੇ ਸਾਡਾ ਵਿਸ਼ਵਾਸ ਹੈ। ਅਸੀਂ ਸਿਦਕ ਈਮਾਨ ਵਾਲੇ ਲੋਕ ਹੈ। ਅਸੀਂ ਨਾ ਸ਼ੁਕਰੇ ਨਹੀਂ ਹੈ ਇਹਨਾਂ ਵਾਂਗ ਜਿਨ੍ਹਾਂ ਨੇ 5.5 ਸਦੀਆਂ ਦੀ ਸਾਡੀਆਂ ਕੁਰਬਾਨੀਆਂ ਨੂੰ, ਜਦੋਂ ਐਸਨ ਰੰਧਾਵਾ ਨੇ ਕਿਹਾ ਸੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਲੜਾਈ ਇਹ ਲੰਬੀ ਹੋਏਗੀ, ਪਰ ਸਾਡਾ ਗੁਰੂ ਬੇਅੰਤ ਹੈ ਔਰ ਗੁਰੂ ਜਿਹੜਾ ਉਹ ਪੰਥ ਦੇ ਸਿਰ ਦੇ ਉੱਤੇ ਹੱਥ ਹੈ ਗੁਰੂ ਦਾ। ਅਸੀਂ ਜਿੱਤਾਂਗੇ, ਇਸ ਮੁਹਿੰਮ ਨੂੰ ਵੀ ਜਿੱਤਾਂਗੇ ਤੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਐਂਟਿਟੀ, ਜਿਹਦਾ ਨਾਂ ਇਸ ਕੇਸਰੀ ਝੰਡੇ ਚੁੱਕਣ ਵਾਲਿਆਂ ਨੇ ਆਪਣਾ ਖੂਨ ਡੋਲ ਕੇ ਖਾਲਿਸਤਾਨ ਰੱਖਿਆ ਹੋਇਆ ਹੈ, ਉਹ ਵੀ ਲਿਬਰੇਟ ਕਰਵਾਵਾਂਗੇ। ਇਹ ਸਾਡਾ ਜਿਹੜਾ ਸੋਲੀਡੈਰਿਟੀ ਦਾ ਮੈਸੇਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ